ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਕੌਣ ਹੋਵੇ। ਕੱਲ੍ਹ ਬਰਨਾਲੇ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਮਹਾ ਰੈਲੀ ਜਿਹੜੀ ਉਹ ਕੀਤੀ ਗਈ ਔਰ ਇਹਦੇ ਵਿੱਚ ਕਿਸਾਨਾਂ ਦੇ ਬਹੁਤ ਵੱਡੀ ਗਿਣਤੀ ਜਿਹੜੀ ਉਹ ਪਹੁੰਚੀ। ਨਾ ਸਿਰਫ ਕਿਸਾਨ ਬਲਕਿ ਨਾ ਸਿਰਫ ਕਿਸਾਨ ਮਜ਼ਦੂਰ ਬਾਕੀ ਵਰਗਾਂ ਨੇ ਵੀ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਪੰਜਾਬ ਦੇ ਵਿੱਚ ਜਿਹੜੇ ਹੋਣ ਵਾਲੇ ਬਹੁਤ ਵੱਡੇ ਇਕੱਠ ਨੇ, ਚਾਹੇ ਕਿਸਾਨਾਂ ਦੇ ਰੂਪ ਦੇ ਵਿੱਚ ਨਹੀਂ, ਜਿਹੜੇ ਉਹਦੇ ਰੈਲੀਆਂ ਦੇ ਰੂਪ ਦੇ ਵਿੱਚ ਵੀ ਜਿਹੜੇ ਉਹ ਸਮਝੇ ਜਾਂਦੇ, ਉਹਨਾਂ ਦੇ ਵਿੱਚੋਂ ਇੱਕ ਵੱਡਾ ਇਕੱਠ ਜਿਹੜਾ ਸੀ ਇਹ ਬਰਨਾਲੇ ਦੇ ਵਿੱਚ ਹੋ ਨਿਬੜਿਆ, ਜਿਹਨੂੰ ਕਿ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇਹਨੂੰ ਜਿਹੜਾ ਕਰਵਾਇਆ ਗਿਆ ਸੀ। ਪਰ ਇਹਦੇ ਵਿੱਚ ਬਾਕੀ ਜਿਹੜੀਆਂ ਕਿਸਾਨ ਯੂਨੀਅਨ ਨੇ ਉਹਨਾਂ ਦੇ ਆਗੂਆਂ ਨੇ ਵੀ ਹਿੱਸਾ ਜਿਹੜਾ ਸੀ ਉਹ ਲਿਆ ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਦਿੱਲੀ ਹਿੰਸਾ ਲਈ ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਫਰਜ਼ੀ ਕੇਸ ਰੱਦ ਕੀਤੇ ਜਾਣ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਫਾਸ਼ੀਵਾਦੀ ਤੇ ਫਿਰਕੂ ਸਰਕਾਰ ਨੂੰ ਚੁਣੌਤੀ ਦੇਣ ਲਈ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੰਘਰਸ਼ ਜਿਹੜਾ ਉਹ ਵਿੱਢਿਆ ਗਿਆ। ਇਹਦੇ ਵਿੱਚ ਬੋਲਦਿਆਂ ਹੋਇਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਅੰਦੋਲਨ ਹੈ ਜਿਹਦੀ ਸਫਲਤਾ ਲਈ ਜਾਤ ਪਾਤ ਧਰਮ ਤੇ ਇਲਾਕਿਆਂ ਤੋਂ ਉੱਪਰ ਉੱਠ ਕੇ ਏਕੇ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਪਰਜੀਵੀ ਕਹੇ ਜਾਣ ਵਾਲੇ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਕਿਸਾਨ ਆਪਣੇ ਸਿਦਕ ਤੇ ਸਬਰ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਦੀ ਨਵੀਂ ਇਤਿਹਾਸਕ ਇਬਾਰਤ ਜਿਹੜੀ ਆ ਉਹ ਲਿਖਣਗੇ। ਇਹਦੇ ਵਿੱਚ ਬੋਲਦੇ ਆ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਦੇ ਦਰਸ਼ਨ ਨਾ ਕਰਨ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਵੇਂ ਦਿੱਲੀ ਧਰਨਿਆਂ 'ਚ ਸ਼ਾਮਲ ਨਾ ਹੋਣ ਵਾਲੇ ਕਿਸੇ ਵੀ ਕਿਸਾਨ ਨੂੰ ਕਿਸਾਨ ਕਹਾਉਣ ਦਾ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤਿੰਨੋਂ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਕਰਵਾ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹਰ ਪਿੰਡ 'ਚੋਂ 10 ਕਿਸਾਨਾਂ ਦਾ ਜਥਾ ਦਿੱਲੀ ਭੇਜਣ ਦੀ ਅਪੀਲ ਕੀਤੀ ਔਰ ਉਹਨਾਂ ਨੇ ਇਹ ਸੱਦਾ ਦਿੱਤਾ ਕਿ ਦਿੱਲੀ ਪੁਲਿਸ ਦੇ ਵੱਲੋਂ ਦਰਜ ਕੇਸਾਂ ਦੇ ਮਾਮਲੇ 'ਚ ਕਿਸਾਨਾਂ ਨੂੰ ਫੜਨ ਆਉਂਦੀ ਪੁਲਿਸ ਪਾਰਟੀ ਦੇ ਪਿੰਡੋਂ ਪਿੰਡ ਘਿਰਾਓ ਕੀਤੇ ਜਾਣ ਤੇ ਦਿੱਲੀ ਪੁਲਿਸ ਦਾ ਕੋਈ ਸਾਥ ਨਾ ਦਿੱਤਾ ਜਾਵੇ। ਇਹਨਾਂ ਆਗੂਆਂ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਪੁਲਿਸ ਦੇ ਵੱਲੋਂ ਭੇਜੇ ਜਾ ਰਹੇ ਨੋਟਿਸਾਂ ਤੋਂ ਘਬਰਾਉਣ ਨਾ ਤੇ ਸਿੱਧੇ ਪੁਲਿਸ ਦੇ ਕੋਲੇ ਪੇਸ਼ ਨਾ ਹੋਣ, ਬਲਕਿ ਜਿਹੜਾ ਇਹ ਆਖਿਆ ਗਿਆ ਕਿ ਇਹ ਜਿਹੜੇ ਨੋਟਿਸ ਨੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਲੀਗਲ ਸੈੱਲ ਬਣਾਇਆ ਗਿਆ ਉਹਨੂੰ ਦਿੱਤੇ ਜਾਣ, ਉਹ ਇਹਦੇ ਨਾਲ ਆਪੇ ਡੀਲ ਜਿਹੜਾ ਉਹ ਕਰਨਗੇ। ਉਧਰ ਜਿਹੜੇ ਸਰਕਾਰ ਦੇ ਵੱਲੋਂ ਕਿਸਾਨਾਂ ਖਿਲਾਫ ਅਪਣਾਏ ਦਮਨ ਦੇ ਵਿਰੋਧ ਦੇ ਵਿੱਚ 23 ਤੋਂ 27 ਫਰਵਰੀ ਤੱਕ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਸੰਯੁਕਤ ਮੋਰਚੇ ਨੇ ਐਲਾਨ ਜਿਹੜਾ ਉਹ ਕੀਤਾ ਔਰ ਕਿਸਾਨਾਂ ਨੇ ਇਹ ਕਿਹਾ ਕਿ ਜੇ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਛੇਤੀ ਨਹੀਂ ਮੰਨਦੀ ਤਾਂ ਆਪਣੇ ਅੰਦੋਲਨ ਨੂੰ ਲੰਮਾ ਖਿੱਚਣ ਲਈ ਰਣਨੀਤੀ ਤਿਆਰ ਕਰਨਗੇ। ਸੰਯੁਕਤ ਮੋਰਚੇ ਦੀ ਹੋਈ ਜਿਹੜੀ ਮੀਟਿੰਗ ਆ ਉਹਦੇ ਵਿੱਚ 23 ਫਰਵਰੀ ਨੂੰ ਪਗੜੀ ਸੰਭਾਲ ਦਿਵਸ ਤੇ 24 ਫਰਵਰੀ ਨੂੰ ਦਮਨ ਵਿਰੋਧੀ ਦਿਵਸ ਮਨਾਉਣ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਔਰ ਇਸ ਮੀਟਿੰਗ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅੰਨਦਾਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਖਿਲਾਫ ਕੋਈ ਵੀ ਦਮਨ ਵਿਰੋਧੀ ਕਦਮ ਨਹੀਂ ਉਠਾਇਆ ਜਾਣਾ ਜਿਹੜਾ ਉਹ ਚਾਹੀਦਾ। 26 ਫਰਵਰੀ ਨੂੰ ਯੁਵਾ ਕਿਸਾਨ ਦਿਵਸ ਤੇ 27 ਫਰਵਰੀ ਨੂੰ ਮਜ਼ਦੂਰ ਕਿਸਾਨ ਏਕਤਾ ਦਿਵਸ ਜਿਹੜਾ ਉਹ ਮਨਾਇਆ ਜਾਊਗਾ। ਇਹ ਨਵੇਂ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਨੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਇੰਟਰਵਿਊ ਜਿਹੜੀ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਕਿਸਾਨਾਂ ਨੂੰ ਕੇਂਦਰ ਦੀ ਸਰਕਾਰ ਦੀ ਇਹ ਗੱਲ ਆਫਰ ਮੰਨ ਲੈਣੀ ਚਾਹੀਦੀ ਹੈ, ਜਿਹਦੇ ਵਿੱਚ ਉਹਨਾਂ ਨੇ 18 ਮਹੀਨਿਆਂ ਦੀ ਗੱਲ ਕੀਤੀ ਸੀ ਵੀ ਇਹਨੂੰ 24 ਮਹੀਨੇ ਕਰ ਦਿਓ, ਭਾਵ ਕਿ 2 ਸਾਲ ਕਰ ਦਿਓ ਤੇ ਫਿਰ ਇਹ ਮੰਨ ਲੈਣੀ ਚਾਹੀਦੀ ਹੈ। ਜਦੋਂ ਇਸ ਗੱਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਆਪਣੀ ਇਸ ਕਹੀ ਹੋਈ ਗੱਲ ਤੋਂ ਪਿਛਾਂਹ ਪੈਰ ਖਿੱਚ ਰਹੇ ਆ ਔਰ ਇਹ ਕਹਿ ਰਹੇ ਆ ਕਿ ਉਹਨਾਂ ਦੀ ਜਿਹੜੀ ਗੱਲ ਸੀ ਉਹਨੂੰ ਤੋੜ ਮਰੋੜ ਕੇ ਪੇਸ਼ ਜਿਹੜਾ ਕੀਤਾ ਗਿਆ, ਜਦੋਂ ਕਿ ਇਹ ਜਿਹੜੀ ਉਹਨਾਂ ਦੀ ਇੰਟਰਵਿਊ ਆ ਇੱਕ ਇੰਗਲਿਸ਼ ਦੇ ਪ੍ਰਮੁੱਖ ਅਖਬਾਰ ਦੇ ਵਿੱਚ ਜਿਹੜੀ ਉਹ ਛਪੀ ਆ। ਹੁਣ ਉਹ ਕਹਿ ਰਿਹਾ ਕਿ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਜਿਹੜਾ ਉਹ ਸੀਗਾ। ਤੋ ਦੂਸਰੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਕਿ ਖੇਤੀਬਾੜੀ ਜਿਹੜਾ ਉਹ ਸੂਬਿਆਂ ਦਾ ਵਿਸ਼ਾ, ਇਹਦੇ 'ਤੇ ਕਾਨੂੰਨ ਬਣਾਉਣ ਦਾ ਫੈਸਲਾ ਸੂਬਿਆਂ 'ਤੇ ਛੱਡ ਦੇਣਾ
ਚਾਹੀਦਾ ਹੈ। ਔਰ ਇਹ ਵੀ ਦਾਅਵਾ ਉਹਨਾਂ ਨੇ ਕੀਤਾ ਕਿ ਜਿਹੜੀ ਨੀਤੀ ਆਯੋਗ ਦੀ ਬੈਠਕ ਸੀ ਉਹਦੇ ਵਿੱਚ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਮਸਲਾ ਉਭਾਰਿਆ ਸੀ। ਇਹ ਦਾਅਵਾ ਉਹਨਾਂ ਨੇ ਜਿਹੜਾ ਜੀ ਕੀਤਾ। ਇਹ ਜਿਹੜੀ ਪਿਛਲੇ ਦਿਨੀ ਮੀਟਿੰਗ ਪ੍ਰਧਾਨ ਮੰਤਰੀ ਦੇ ਵੱਲੋਂ ਲਈ ਗਈ ਸੀ, ਜਿਹਦੇ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਸੀ। ਇਹ ਵੀ ਕਿਹਾ ਕਿ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੇ ਦਾਅਵੇ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਕਿ ਕੇਂਦਰ ਸਰਕਾਰ ਨੂੰ ਕਿਸਾਨੀ ਮਸਲੇ ਦਾ ਹੱਲ ਫੌਰੀ ਤੌਰ 'ਤੇ ਕਰਨਾ ਜਿਹੜਾ ਉਹ ਚਾਹੀਦਾ। ਔਰ ਇਹ ਹੈ ਕਿ ਜਿਹੜੀ ਇਹ ਇੰਟਰਵਿਊ ਸੀ ਇਹਨਾਂ ਮੁੱਖ ਮੰਤਰੀ ਹੋਰਾਂ ਦੀ, ਉਹਦਾ ਰਿਐਕਸ਼ਨ ਜਿਹੜਾ ਸੀ ਉਹ ਵਿਰੋਧੀ ਧਿਰਾਂ ਨੇ ਸਖਤ ਦਿੱਤਾ ਸੀਗਾ, ਜਿਹਦੇ ਕਰਕੇ ਮੁੱਖ ਮੰਤਰੀ ਹੋਰਾਂ ਨੂੰ ਆਪਣੇ ਬਿਆਨ ਤੋਂ ਮੁੜਨਾ ਜਿਹੜਾ ਉਹ ਪੈ ਗਿਆ ਕਿ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਕਿ ਨਹੀਂ, ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਇਹ ਨਹੀਂ ਸੀਗਾ। ਫਿਰ ਉਹਨਾਂ ਦੇ ਕਹਿਣ ਦਾ ਮਤਲਬ ਕੀ ਸੀਗਾ ਇਹ ਤਾਂ ਉਹਨਾਂ ਨੇ ਬਹੁਤਾ ਜਿਹੜਾ ਜੀ ਉਹ ਸਪਸ਼ਟ ਨਹੀਂ ਕੀਤਾ। ਇੱਕ ਤਾਂ ਜਿਹੜੀ ਬਰਨਾਲੇ ਦੇ ਵਿੱਚ ਰੈਲੀ ਹੋਈ, ਉਹਨੇ ਇੱਥੇ ਮਾਹੌਲ ਜਿਹੜਾ ਜੀ ਉਹ ਭਖਾਇਆ। ਇਸ ਤੋਂ ਇਲਾਵਾ 125 ਥਾਵਾਂ ਦੇ ਉੱਤੇ 4.5 ਮਹੀਨਿਆਂ ਤੋਂ ਚੱਲ ਰਹੇ ਜਿਹੜੇ ਧਰਨੇ ਨੇ, ਉਹਨਾਂ ਦੇ ਵਿੱਚ ਕਿਤੇ ਵੀ ਕੋਈ ਜੋਸ਼ ਜਿਹੜਾ ਉਹ ਮੱਠਾ ਨਹੀਂ ਪੈ ਰਿਹਾ। ਜਿਹੜਾ ਹਾਲਾਂਕਿ ਪ੍ਰਚਾਰਿਆ ਜਿਹੜਾ ਜੀ ਇਹ ਜਾ ਰਿਹਾ ਕਿ ਕਿਸਾਨ ਹੁਣ ਜਿਹੜੇ ਉਹ ਸਰਹੱਦਾਂ ਦੇ ਉੱਤੇ ਵੀ ਨਹੀਂ ਰਹੇ। ਪਿਛਲੇ ਦਿਨੀ ਕਿਸਾਨਾਂ ਨੇ ਕੁਝ ਪੱਤਰਕਾਰ ਫੜੇ ਵੀ ਸੀਗੇ ਜਿਹੜੇ ਵਿਜ਼ੂਅਲ ਲੈ ਰਹੇ ਸੀ ਖਾਲੀ ਥਾਵਾਂ ਦਾ। ਗਾਜੀਪੁਰ ਵਾਲੀ ਜਿਹੜੇ ਜਿੱਥੇ ਬੈਠੇ ਨੇ ਲੋਕ, ਉੱਥੇ ਆਖਿਆ ਗਿਆ ਕਿ ਜਿਹੜੇ ਉੱਥੇ ਬੈਠੇ ਲੋਕ ਨੇ ਉਹ ਆਪਣੀਆਂ ਟਰਾਲੀਆਂ ਨੂੰ ਛੱਡਣ ਨਾ, ਸੁੰਨੀਆਂ ਨਾ ਛੱਡਣ, ਤਾਂ ਕਿ ਉਹਦੇ ਵਿੱਚ ਕੋਈ ਘੁਸਪੈਠ ਨਾ ਕਰਦੇ ਜਾਂ ਉਹਨਾਂ ਦੇ ਜਿਹੜੇ ਕੁਝ ਮੀਡੀਆ ਹੈ ਉਹਨਾਂ ਦੇ ਵਿਜ਼ੂਅਲ ਜਿਹੜੇ ਉਹ ਨਾ ਲਵੇ ਕਿ ਜੀ ਦੇਖੋ ਇੱਥੇ ਤਾਂ ਹੁਣ ਖਾਲੀ ਜਿਹੜਾ ਉਹ ਹੋ ਗਿਆ। ਪੰਜਾਬ ਦੇ ਵਿੱਚ ਹਾਲਾਂਕਿ 125 ਥਾਵਾਂ ਦੇ ਉੱਤੇ ਜਿਹੜੇ ਧਰਨੇ ਚੱਲ ਰਹੇ ਆ, ਉਹਦੇ ਵਿੱਚ ਕਿਤੇ ਵੀ ਕੋਈ ਜੋਸ਼ ਜਿਹੜਾ ਉਹ ਮੱਠਾ ਨਹੀਂ ਪੈ ਰਿਹਾ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਵਧਣ ਲੱਗੀ ਹੈ। ਔਰ ਥਾਂ ਥਾਂ ਦੇ ਉੱਤੇ ਜਿਹੜਾ ਹੈ ਉਹ ਔਰਤਾਂ ਦੇ ਵੱਲੋਂ ਯੋਗਦਾਨ ਇਸ ਸੰਘਰਸ਼ ਦੇ ਵਿੱਚ ਜਿਹੜਾ ਉਹ ਪਾਇਆ ਜਾ ਰਿਹਾ ਹੈ। ਔਰ ਪੰਜਾਬ ਹੀ ਨਹੀਂ ਸਿਰਫ, ਬਲਕਿ ਹਰਿਆਣੇ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਜੇ ਸਰਹੱਦਾਂ ਵੱਲ ਨੂੰ ਜਾਣਾ ਸ਼ੁਰੂ ਕੀਤਾ, ਟਿਕਰੀ ਹੋ ਗਈ ਜਾਂ ਗਾਜੀਪੁਰ ਹੋ ਗਿਆ, ਚਾਹੇ ਜਿਹੜਾ ਸਿੰਘੂ ਬਾਰਡਰ ਹੋ ਗਿਆ, ਤਾਂ ਉਹ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਉਹਦੇ ਤੋਂ ਬਾਅਦ ਹੀ ਇੱਕ ਤੁਸੀਂ ਕਹ ਲਓ ਕਿ ਹੌਸਲੇ ਦੇ ਨਾਲ ਜਿਹੜਾ ਉਹ ਜਾਣਾ ਸ਼ੁਰੂ ਕੀਤਾ। ਇੱਕ ਤਾਂ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਕਪਿਆਲ ਦੇ ਕਰਮਜੀਤ ਸਿੰਘ ਜਿਹੜਾ 35 ਸਾਲਾਂ ਦਾ ਸੀਗਾ, ਉਹਦੀ ਮੌਤ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦਾ ਡਿਸਟ੍ਰਿਕਟ ਉਹ ਪ੍ਰਧਾਨ ਸੀਗਾ ਔਰ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਉਹ ਪਿੰਡ ਆਪਣੇ ਕਪਿਆਲ ਤੋਂ ਰਵਾਨਾ ਹੋਇਆ ਸੀਗਾ। ਰਸਤੇ ਦੇ ਵਿੱਚ ਉਹਦੀ ਤਬੀਅਤ ਵਿਗੜ ਗਈ, ਜਿੱਥੇ ਉਹਨੂੰ ਹਸਪੀਟਲ ਲਿਜਾਇਆ ਗਿਆ, ਪਰ ਉਹਦੀ ਮੌਤ ਜਿਹੜਾ ਹੋ ਗਈ। 1.5 ਏਕੜ ਦਾ ਸਿਰਫ ਉਹ ਮਾਲਕ ਸੀਗਾ ਤੇ ਉਹਦੇ ਪਰਿਵਾਰ ਦੇ ਉੱਤੇ ਜਿਹੜਾ 10 ਲੱਖ ਰੁਪਏ ਦਾ ਜਿਹੜਾ ਉਹ ਕਰਜ਼ਾ ਉਹ ਦੱਸਿਆ ਜਾ ਰਿਹਾ। ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਤਾਰ ਸਿੰਘ ਦਾ ਦਿਲ ਦਾ ਦੌਰਾ ਪੈਣ ਦੇ ਨਾਲ ਜਿਹੜਾ ਉਹ ਦੇਹਾਂਤ ਹੋ ਗਿਆ। ਮਾਸਟਰ ਦਤਾਰ ਸਿੰਘ ਸਰਹੱਦ ਦੇ ਉੱਤੇ ਨਹੀਂ ਸੀ, ਉਹ ਇੱਥੇ ਆਏ ਹੋਏ ਸੀ। ਵਿਰਸਾ ਵਿਹਾਰ ਕੇਂਦਰ ਦੇ ਵਿੱਚ ਕੌਮਾਂਤਰੀ ਮਾਂ ਦਿਵਸ ਮੌਕੇ ਕਰਾਏ ਗਏ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜਾ ਜੀ ਉਹ ਆਏ ਸੀਗੇ ਔਰ ਉਹਨਾਂ ਨੇ ਸਮਾਗਮ ਨੂੰ ਸੰਬੋਧਨ ਵੀ ਕੀਤਾ। ਜਦੋਂ ਆਪਣੀ ਸੀਟ ਦੇ ਉੱਤੇ ਬੈਠੇ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਜਿਹੜਾ ਉਹ ਪੈ ਗਿਆ, ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ, ਪਰ ਉਹਨਾਂ ਨੂੰ ਮ੍ਰਿਤਕ ਕਰਾਰ ਜਿਹੜਾ ਉਹ ਦੇ ਦਿੱਤਾ ਡਾਕਟਰਾਂ ਨੇ। ਇਹ 2 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਕੱਲ੍ਹ ਮਾਂ ਬੋਲੀ ਦਿਵਸ ਸੀਗਾ ਔਰ ਮਾਂ ਬੋਲੀ ਦਿਵਸ ਦੇ ਸੰਬੰਧ ਦੇ ਵਿੱਚ ਥਾਂ ਥਾਂ ਦੇ ਉੱਤੇ ਸਮਾਗਮ ਜਿਹੜੇ ਉਹ ਕਰਵਾਏ ਗਏ ਔਰ ਪੰਜਾਬੀ ਬੋਲੀ ਨੂੰ ਜਿਹੜਾ ਪ੍ਰਫੁੱਲਤ ਕਰਨ ਦੇ ਵਾਸਤੇ ਲੇਖਕਾਂ ਨੇ ਤੇ ਚਿੰਤਕਾਂ ਨੇ ਜਿਹੜਾ ਉਹ ਸੱਦਾ ਦਿੱਤਾ। ਵਿਸ਼ੇਸ਼ ਇੱਕ ਸਮਾਗਮ ਜਿਹੜਾ ਸੀ ਉਹ ਪਟਿਆਲੇ ਦੇ ਵਿੱਚ ਹੋਇਆ, ਲੁਧਿਆਣੇ ਦੇ ਵਿੱਚ, ਬਰਨਾਲੇ ਦੇ ਵਿੱਚ, ਜਲੰਧਰ ਦੇ ਵਿੱਚ ਇਹ ਸਮਾਗਮ ਜਿਹੜੇ ਹੋਏ ਔਰ ਇਹ ਆਖਿਆ ਗਿਆ ਕਿ ਜਿਹੜੀ ਬੋਲੀ ਹੈ ਉਹਨੂੰ ਯਾਦ ਰੱਖਣਾ ਹਰ ਜਿਹੜਾ ਉਹ ਵਿਅਕਤੀ ਦਾ ਫਰਜ਼ ਹੈ। ਹਾਲਾਂਕਿ ਇਸ ਬੋਲੀ ਦੇ ਉੱਤੇ ਤੁਸੀਂ ਕਹ ਲਓ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਉਹਦੇ ਮੰਤਰੀ ਜਿਹੜੇ ਜੀ ਉਹ ਕਹਿੰਦੇ ਕਿ ਬੋਲੀ ਜਿਹੜੀ ਉਹ ਪਹਿਚਾਣ ਹੈ, ਉਹ ਲੋਕ ਜਿਹੜੇ ਕਹਿੰਦੇ ਸੀ ਕਿ 1 ਨੇਸ਼ਨ 1 ਲੈਂਗੁਏਜ ਵਾਲੀ ਗੱਲ ਜਿਹੜੀ ਉਹ ਕਰਦੇ ਸੀ, ਉਹ ਵੀ ਇਸ ਬੋਲੀ ਦੇ ਪ੍ਰਤੀ ਅਜਿਹੇ ਸੁਨੇਹੇ ਜਿਹੜਾ ਜੀ ਉਹ ਦਿੰਦੇ ਦਿਸੇ।
ਇੱਥੇ ਜਿਹੜੀ ਇੱਕ ਖੁਦਕੁਸ਼ੀ ਹੋ ਗਈ ਸੀ ਪਿਛਲੇ ਦਿਨੀ ਫਰੀਦਕੋਟ ਦੇ ਵਿੱਚ, ਨਾਰਾਇਣ ਨਗਰ ਦੇ ਵਿੱਚ ਇੱਕ ਕਾਰੋਬਾਰੀ ਦੇ ਵੱਲੋਂ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ ਗਈ ਸੀਗੀ। ਇਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਜਿਹੜਾ ਜੀ ਨਵਾਂ ਮੋੜ ਆਇਆ। 5 ਫਰਵਰੀ ਦੀ ਰਾਤ ਕਰਨ ਕਟਾਰੀਆ ਨੇ ਖੁਦ ਨੂੰ ਗੋਲੀ ਮਾਰ ਲਈ ਸੀ, ਤੇ ਇਸ ਤੋਂ ਪਹਿਲਾਂ ਉਹਨੇ ਆਪਣੇ 2 ਬੱਚਿਆਂ ਤੇ ਪਤਨੀ ਨੂੰ ਵੀ ਗੋਲੀ ਮਾਰੀ ਸੀ, ਜਿਹਦੇ ਕਰਕੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀਗੇ। ਇਹਦੇ ਵਿੱਚ ਦੋਵਾਂ ਬੱਚਿਆਂ ਤੇ ਕਰਨ ਕਟਾਰੀਆ ਦੀ ਮੌਤ ਹੋ ਗਈ। ਕਰਨ ਕਟਾਰੀਆ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਨਗਰ ਕੌਂਸਲਾਂ ਦੇ ਬਿਜਲੀ ਦੇ ਕੰਮਾਂ ਦੇ ਠੇਕੇ ਲੈਂਦਾ ਸੀਗਾ। DMC ਲੁਧਿਆਣਾ ਦੇ ਵਿੱਚ ਜੇਰੇ ਇਲਾਜ ਉਹਦੀ ਪਤਨੀ ਜਿਹੜੀ ਹੈ ਸੀਨਮ, ਉਹਨੂੰ ਹੋਸ਼ ਆਉਣ ਤੋਂ ਬਾਅਦ ਉਹਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਇਹ ਕਿਹਾ ਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਤੇ ਉਹਦੇ ਕਰੀਬੀ ਰਿਸ਼ਤੇਦਾਰ ਜਿਹੜਾ ਉਹਦਾ ਸਾਲਾ ਹੈ ਡਿੰਪੀ ਵਿਨਾਇਕ, ਉਹਦੇ ਪਤੀ ਨੂੰ ਕਾਰੋਬਾਰ ਦੇ ਵਿੱਚ ਦਖਲਅੰਦਾਜ਼ੀ ਕਰਕੇ ਉਹਦੇ ਤੋਂ ਕਰੋੜਾਂ ਰੁਪਈਆ ਜਿਹੜਾ ਜੀ ਉਹ ਵਸੂਲ ਲਿਆ, ਪਰ ਬਾਅਦ ਦੇ ਵਿੱਚ ਇਹ ਪੈਸੇ ਮੋੜੇ ਨਹੀਂ, ਜਿਹਦੇ ਕਰਕੇ ਉਹਦਾ ਪਤੀ ਬਹੁਤ ਪਰੇਸ਼ਾਨ ਸੀ। ਇਹਦੇ ਕਰਕੇ ਇਹ ਸਾਰਾ ਸਮੁੱਚਾ ਖੁਦਕੁਸ਼ੀ ਕਾਂਡ ਜਿਹੜਾ ਉਹ ਵਾਪਰਿਆ। ਜਿਹੜੇ SSP ਆ ਡਿਸਟ੍ਰਿਕਟ ਦੇ, ਉਹਨੇ ਇਹ ਗੱਲ ਕਹੀ ਆ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਆ। ਉਹਨੇ ਕਿਹਾ ਕਿ ਪਰਚਾ ਤਾਂ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਦਰਜ ਹੈ, ਪਰ ਹੁਣ ਜਿਹੜੀ ਜ਼ਖਮੀ ਹੋਈ ਔਰਤ ਸੀਗੀ ਉਹਦੇ ਵੱਲੋਂ ਅਜਿਹਾ ਬਿਆਨ ਜਿਹੜਾ ਦੇ ਦੇਣਾ ਇਹ ਰਾਜਾ ਵੜਿੰਗ ਦੇ ਵਾਸਤੇ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਕਰ ਸਕਦਾ। ਜਦੋਂ ਕਿ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ, ਉਹਨੇ ਇਹ ਗੱਲ ਕਹੀ ਆ ਕਿ ਉਹਨੂੰ ਸਿਆਸੀ ਸਾਜ਼ਿਸ਼ ਦੇ ਤਹਿਤ ਝੂਠੇ ਕੇਸ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਹੜਾ ਲੰਬਾ ਚੌੜਾ ਖੁਦਕੁਸ਼ੀ ਬਿਆਨ ਸੀਗਾ ਖੁਦਕੁਸ਼ੀ ਕਰਨ ਵਾਲੇ ਕਰਨ ਕਟਾਰੀਆ ਦਾ 5 ਸਫ਼ਿਆਂ ਦਾ, ਉਹਦੇ ਵਿੱਚ ਵੀ ਉਹਨੇ ਰਾਜਾ ਵੜਿੰਗ ਦਾ ਨਾਮ ਜਿਹੜਾ ਉਹ ਦੱਸਿਆ ਸੀਗਾ, ਜਦੋਂ ਕਿ ਰਾਜਾ ਵੜਿੰਗ ਦਾ ਨਾਮ ਪਰਚੇ ਦੇ ਵਿੱਚ ਪੁਲਿਸ ਨੇ ਨਹੀਂ ਜਿਹੜਾ ਜੀ ਉਹ ਪਾਇਆ। ਉਹਦੇ ਸਾਲੇ ਦਾ ਨਾਮ ਜਿਹੜਾ ਜੀ ਉਹ ਪਰਚੇ ਦੇ ਵਿੱਚ ਜ਼ਰੂਰ ਜਿਹੜਾ ਉਹ ਹੈਗਾ। ਹੁਣ ਉਹਦੀ ਪਤਨੀ ਦੇ ਵੱਲੋਂ ਇਹ ਬਿਆਨ ਜਿਹੜਾ ਉਹ ਦੇ ਦਿੱਤੇ ਜਾਣ ਤੋਂ ਬਾਅਦ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਬਿਨਾਂ ਕਿਸੇ ਸ਼ੱਕ ਦੇ ਵਧਣ ਦੇ ਜਿਹੜਾ ਉਹ ਆਸਾਰ ਨਹੀਂ। ਅਜਿਹਾ ਜਿਹੜਾ ਕਿਹਾ ਜਾ ਰਿਹਾ, ਔਰ ਇਹ ਕਿਉਂਕਿ ਉਹ ਜਿਉਂਦੀ ਬਚ ਗਈ ਔਰ ਉਹਨੇ ਇਹ ਬਿਆਨ ਪੁਲਿਸ ਨੂੰ ਜਿਹੜਾ ਉਹ ਦਿੱਤਾ। ਹੁਣ ਪੁਲਿਸ ਕਹਿੰਦੀ ਹੈ ਕਿ ਅਜੇ ਅਸੀਂ ਇਸ ਮਾਮਲੇ ਦੇ ਉੱਤੇ ਜਿਹੜੀ ਕਾਰਵਾਈ ਕਰਾਂਗੇ, ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਹੈ। ਜਦੋਂ ਕਿਸਾਨ ਅੰਦੋਲਨ ਦੀ ਗੱਲ ਚੱਲਦੀ ਹੈ ਤਾਂ ਵਿਦੇਸ਼ਾਂ ਦੇ ਵਿੱਚ ਵੀ ਇਹਦਾ ਵੱਡਾ ਚਰਚਾ ਹੋਣਾ ਸ਼ੁਰੂ ਹੋਇਆ। ਥਾਂ ਥਾਂ ਦੇ ਉੱਤੇ ਜਿਹੜੇ ਪੰਜਾਬੀ ਭਾਈਚਾਰਾ ਉਹ ਰੋਸ ਰੈਲੀਆਂ ਜਿਹੜਾ ਉਹ ਕੱਢ ਰਿਹਾ, ਜਿਹਨੇ ਧਿਆਨ ਖਿੱਚਿਆ। ਪਰ ਜਿਹੜਾ ਸਰਹੱਦੋਂ ਪਾਰ ਹੈ, ਪਰਲੇ ਪਾਸੇ ਜਿਹੜਾ ਲਹਿੰਦਾ ਪੰਜਾਬ ਹੈ, ਉਹਦੇ ਵਿੱਚ ਵੀ ਕਿਸਾਨ ਅੰਦੋਲਨ ਦੀ ਵੱਡੀ ਸੁਗਬਗਾਹਟ ਜਿਹੜੀ ਆ ਉਹ ਨਜ਼ਰ ਆਉਣ ਲੱਗੀ ਆ। ਭਾਰਤੀ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦਾ ਅਸਰ ਪਾਕਿਸਤਾਨ ਦੇ ਵਿੱਚ ਵੀ ਨਜ਼ਰ ਆਉਣ ਲੱਗਿਆ। ਲਹਿੰਦੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਟਰੈਕਟਰ ਰੈਲੀਆਂ ਸ਼ੁਰੂ ਹੋ ਗਈਆਂ ਨੇ। ਵੱਖ-ਵੱਖ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਣ ਲਈ ਜਿਹੜੀ MSP ਹੈ ਉਹਦੀ ਮੰਗ ਤੇਜ਼ੀ ਦੇ ਨਾਲ ਉੱਭਰਨ ਲੱਗੀ ਹੈ। ਪਾਕਿਸਤਾਨ ਤੋਂ ਛਪਦੇ ਡੇਲੀ ਅਖਬਾਰ ਪਾਕਿਸਤਾਨ ਅਬਜ਼ਰਵਰ ਦੇ ਮੁਤਾਬਕ ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ ਪਾਕਿਸਤਾਨ ਕਿਸਾਨ ਇਤਿਹਾਦ ਜਿਹੜੀ PKI ਆ, ਉਹਨੇ ਧਮਕੀ ਦਿੱਤੀ ਹੈ ਕਿ ਜੇ ਕੇਂਦਰੀ ਸਰਕਾਰ ਨੇ ਕਿਸਾਨਾਂ ਦੇ ਦੁਖੜਿਆਂ ਦੇ ਵੱਲ ਧਿਆਨ ਨਾ ਦਿੱਤਾ ਤਾਂ 31 ਮਾਰਚ ਨੂੰ ਇਸਲਾਮਾਬਾਦ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਊਗਾ ਤੇ ਇਸ ਤੋਂ ਬਾਅਦ ਮੁਲਕ ਭਰ ਦੇ ਵਿੱਚ ਚੱਕਾ ਜਾਮ ਪ੍ਰੋਗਰਾਮ ਉਲੀਕਿਆ ਜਾਊਗਾ। ਇਹਦੇ ਜਿਹੜੇ ਪ੍ਰਧਾਨ ਨੇ ਖਾਲਿਦ ਮਹਿਮੂਦ ਖੋਖਰ, ਉਹਨੇ ਜਿਹੜੇ ਇਹ ਗੱਲ ਕਹੀ ਹੈ ਕਿ ਸਰਕਾਰ ਦੇ ਉੱਤੇ ਦਬਾਅ ਬਣਾਉਣ, ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਡਿਸਟ੍ਰਿਕਟ ਪੱਧਰ ਦੇ ਉੱਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਪਹਿਲੀ ਰੈਲੀ ਜਿਹੜੀ ਆ ਉਹ 16 ਤਰੀਕ ਨੂੰ ਪਾਕਪਟਨ ਦੇ ਵਿੱਚ ਹੋਈ ਸੀ। ਅਗਲੀ ਰੈਲੀ ਜਿਹੜੀ ਆ ਉਹ 23 ਫਰਵਰੀ ਨੂੰ ਵਿਹਾੜੀ ਦੇ ਵਿੱਚ ਕੀਤੀ ਜਾਊਗੀ। ਇਸ ਤੋਂ ਬਾਅਦ ਓਕਾੜਾ, ਮੁਲਤਾਨ, ਖਾਨੇਵਾਲ, ਝੰਗ ਤੇ ਹੋਰ ਡਿਸਟ੍ਰਿਕਟ ਦੇ ਵਿੱਚ ਰੈਲੀਆਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਔਰ ਇਹ ਕਿਹਾ ਜਾ ਰਿਹਾ ਕਿ ਇਸ ਪ੍ਰੋਗਰਾਮ ਨੂੰ ਸਿੰਧ ਤੇ ਬਲੋਚਿਸਤਾਨ ਸੂਬਿਆਂ ਦੇ ਵਿੱਚ ਵੀ ਅੱਗੇ ਲਿਜਾਇਆ ਜਾਊਗਾ। ਇੰਗਲਿਸ਼ ਦੀ ਅਖਬਾਰ ਜਿਹੜੀ ਡਾਨ ਹੈ, ਉਹਦੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਪਾਕਿਸਤਾਨ ਕਿਸਾਨ ਇਤਿਹਾਦ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਗੀਰਦਾਰਾਂ ਤੇ ਵਡੇਰਿਆਂ, ਜਿਹੜੇ ਵੱਡੇ ਜ਼ਿਮੀਂਦਾਰ ਨੇ, ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਿਹੜਾ ਉਹ ਜਾਊਗਾ। ਔਰ ਇਹਨਾਂ ਆਗੂਆਂ ਦਾ ਇਹ ਵੀ ਕਹਿਣਾ ਕਿ ਜਗੀਰਦਾਰ ਤੇ ਵਡੇਰੇ ਛੋਟੇ ਤੇ ਦਰਮਿਆਨੇ ਕਾਸ਼ਤਕਾਰਾਂ ਦੀ ਲੁੱਟ ਘਸੁੱਟ ਦੇ ਵਿੱਚ ਹਮੇਸ਼ਾ ਭਾਈਵਾਲ ਰਹੇ ਨੇ ਤੇ ਉਹਨਾਂ ਨੂੰ ਆਪਣੀ ਚੌਧਰ ਚਮਕਾਉਣ ਲਈ ਕਿਸਾਨੀ ਮੰਚ ਬਿਲਕੁਲ ਮੁਹੱਈਆ
ਨਹੀਂ ਕਰਵਾਇਆ ਜਾਊਗਾ। ਇਹ ਆਪਣੇ ਆਪ ਦੇ ਵਿੱਚ ਕੁਝ ਨਵੇਕਲੀਆਂ ਗੱਲਾਂ ਨੇ ਜਿਹੜੀਆਂ ਕਿ ਇੱਥੋਂ ਦੇ ਪੰਜਾਬ ਦੇ ਵਿੱਚੋਂ ਸ਼ੁਰੂ ਹੋਏ ਤੇ ਇਸ ਵੇਲੇ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਹੇ ਕਿਸਾਨ ਅੰਦੋਲਨ ਦੀਆਂ ਨੇ ਕੁਝ ਚੀਜ਼ਾਂ ਜਿਹੜੀ ਖਾਸ ਤੌਰ ਦੇ ਉੱਤੇ MSP ਵਾਲਾ ਮੁੱਦਾ ਹੈ ਉਹ ਉੱਭਰ ਜਾਣਾ ਪਾਕਿਸਤਾਨ ਦੇ ਵਿੱਚ। ਔਰ ਦੂਜੀ ਗੱਲ ਜਿਹੜੀ ਇੱਥੇ ਜਥੇਬੰਦੀਆਂ ਜਿਨ੍ਹਾਂ ਨੇ ਸਿਆਸਤਦਾਨਾਂ ਨੂੰ ਸਟੇਜ ਨਹੀਂ ਦਿੱਤੀ ਉਹ ਚੀਜ਼ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ। ਜਿਹੜੀਆਂ ਪਾਕਿਸਤਾਨ ਦੇ ਵਿੱਚ ਇਹ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀ ਜਿਹੜੀ ਸਭ ਤੋਂ ਵੱਡੀ ਆ, ਉਹਨੇ ਸਰਕਾਰ ਦੇ DAP ਤੇ ਯੂਰੀਆ ਖਾਦਾਂ ਦੇ ਉੱਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਇਹ ਕਿਹਾ ਕਿ ਬੰਦ ਪਈਆਂ ਯੂਰੀਆ ਜਿਹੜੀਆਂ ਫੈਕਟਰੀਆਂ ਨੇ ਉਹ ਛੇਤੀ ਮੁੜ ਕੇ ਸ਼ੁਰੂ ਕਰਵਾਈਆਂ ਜਾਣ। ਬਿਨਾਂ ਕਿਸੇ ਸ਼ੱਕ ਦੇ ਜਿਹੜੀ ਮੁਸੀਬਤ ਇੱਥੋਂ ਦੀ ਸਰਕਾਰ ਦੇ ਵਾਸਤੇ ਕਿਸਾਨ ਅੰਦੋਲਨ ਬਣਿਆ ਪਿਆ ਉਹ ਉੱਥੇ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਮੁਸ਼ਕਲਤਾ ਜਿਹੜੀ ਆ ਉਹ ਖੜੀ ਕਰ ਸਕਦਾ ਔਰ ਉਸ ਪਾਸੇ ਵੱਲ ਨੂੰ ਇਹ ਕਹਾਣੀ ਜਿਹੜੀ ਆ ਉਹ ਵੱਧ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਇੱਥੇ ਭਾਰਤ ਦੇ ਵਿੱਚ ਕਾਰਪੋਰੇਟ ਅਦਾਰਿਆਂ ਨੂੰ ਚੈਲੰਜ ਕੀਤਾ ਗਿਆ ਜਿਹੜੇ ਇੱਥੋਂ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਗੱਲ ਆ ਜਿਹਦਾ ਚਰਚਾ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਉਹ ਹੋ ਰਿਹਾ। ਜਿਹੜੇ ਲੋਕ 26 ਜਨਵਰੀ ਨੂੰ ਗ੍ਰਿਫਤਾਰ ਕਰ ਲਏ ਗਏ ਸਨ ਉਹਨਾਂ ਦੇ ਵਿੱਚੋਂ ਇਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਇੱਕ ਤਾਂ 8 ਕਿਸਾਨ ਜਿਹੜੇ ਆ ਉਹ ਤਿਹਾੜ ਜੇਲ੍ਹ ਦੇ ਵਿੱਚੋਂ ਹੋਰ ਰਿਹਾ ਕੀਤੇ ਗਏ ਆ। ਇਹਨਾਂ ਦੇ ਵਿੱਚ ਡਿਸਟ੍ਰਿਕਟ ਪਟਿਆਲਾ ਦਾ ਹੈ, ਯਮੁਨਾ ਨਗਰ ਦਾ ਰਹਿਣ ਵਾਲਾ, ਬਰਨਾਲੇ ਦਾ ਰਹਿਣ ਵਾਲਾ, ਬਠਿੰਡੇ ਦੇ ਰਹਿਣ ਵਾਲੇ ਨੇ, ਮਾਨਸਾ ਦੇ ਨੇ, ਫਿਰੋਜ਼ਪੁਰ ਦੇ ਨੇ। 122 ਦੇ ਕਰੀਬ ਲੋਕ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀਗੇ। ਇਹਨਾਂ ਦੇ ਵਿੱਚੋਂ 6 ਕਿਸਾਨ ਜਿਹੜੇ ਨੇ ਹੋਰ ਘਰਾਂ ਦੇ ਵਿੱਚ ਜਿਹੜਾ ਉਹ ਪਰਤ ਆਏ ਨੇ। ਜਿਹੜੇ ਇੱਥੇ ਵਕੀਲ ਭਾਈਚਾਰਾ ਹੈ ਉਹਨਾਂ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਜਿਹੜੀਆਂ ਇਹ ਲੀਗਲ ਹੈਲਪ ਹੈ ਉਹ ਦਿੱਤੀ ਜਾ ਰਹੀ ਹੈ ਜਿਹਦੇ ਨਾਲ ਇਹ ਲਗਾਤਾਰ ਜ਼ਮਾਨਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਪਿਛਲੇ ਦਿਨ ਇਹ ਚਰਚਾ ਦੇ ਵਿੱਚ ਆਏ ਜਿਹੜੇ ਮੰਤਰੀ ਨੇ ਹਰਿਆਣੇ ਦੇ JP ਦਲਾਲ ਜਿਹੜੇ ਇਹ ਕਹਿੰਦੇ ਸੀਗੇ ਕਿ ਜੇ ਉੱਥੇ ਕਿਸਾਨਾਂ ਦੀ ਮੌਤ ਹੋ ਗਈ ਤਾਂ ਐਡੀ ਕਿਹੜੀ ਗੱਲ ਆ, ਉਹ ਘਰ ਵੀ ਹੁੰਦੇ ਤਾਂ ਉਹਨਾਂ ਨੇ ਉੱਥੇ ਵੀ ਮਰਨਾ ਹੀ ਸੀਗਾ। ਉਦੋਂ ਬਾਅਦ ਜਿਹੜਾ ਦਲਾਲ ਖਾਪ ਹੈ ਉਹਦੇ ਵੱਲੋਂ ਇੱਕ ਜਿਹੜੀ ਕੱਲ੍ਹ ਨੂੰ ਭਵਾਨੀ ਦੇ ਵਿੱਚ ਦਲਾਲ ਖਾਪ ਦੇ ਵੱਲੋਂ ਮਹਾਂ ਪੰਚਾਇਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਸ ਮਹਾਂ ਪੰਚਾਇਤ ਦੇ ਦੌਰਾਨ JP ਦਲਾਲ ਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਣ ਤੇ ਉਹਨੂੰ ਜਿਹੜਾ ਬਰਖਾਸਤ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਜਾਊਗੀ ਔਰ ਉਹਦੇ ਬਾਈਕਾਟ ਕਰਨ ਦਾ ਮਤਾ ਪਾਸ ਜਿਹੜਾ ਉਹ ਕੀਤਾ ਜਾਊਗਾ। ਸੂਬੇ ਦੀਆਂ ਖਾਪ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਹਦੇ ਵਿੱਚ ਹਿੱਸਾ ਲੈਣਗੇ। ਭਾਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜਿਹੜੇ ਆਗੂ ਨੇ ਉਹਦੇ ਵੱਲੋਂ 23 ਫਰਵਰੀ ਦੀ ਮਹਾਂ ਪੰਚਾਇਤ ਸੂਬੇ ਭਰ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਖਾਪ ਪੰਚਾਇਤਾਂ ਜਿਹੜੀਆਂ ਨੇ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਹਨਾਂ ਦੇ ਹਮਾਇਤ ਜਿਹੜੀ ਉਹ ਦਿੱਤੀ ਗਈ ਆ। ਔਰ ਇਹ JP ਦਲਾਲ ਦੇ ਵਾਸਤੇ ਵੱਡੀ ਮੁਸ਼ਕਲ ਜਿਹੜੀ ਉਹ ਬਣ ਸਕਦੀ ਹੈ। ਹਰਿਆਣਾ ਦੇ ਖੇਤੀ ਮੰਤਰੀ ਦੇ ਵਿਵਾਦਤ ਬਿਆਨ ਦੇ ਖਿਲਾਫ ਉਹਦੇ ਪੁਤਲੇ ਸਾੜੇ ਜਾ ਰਹੇ ਨੇ। JP ਦਲਾਲ ਕੁਰਸੀ ਛੱਡੋ ਮੁਹਿੰਮ ਜਿਹੜੀ ਆ ਉਹ ਸ਼ੁਰੂਆਤ ਕੀਤੀ ਗਈ ਹੈ। ਬਿਨਾਂ ਕਿਸੇ ਸ਼ੱਕ ਦੇ ਜਿਹੜੀਆਂ ਇੱਥੋਂ ਜਿਹੜੇ ਮੰਤਰੀ ਨੇ ਹਰਿਆਣੇ ਦੇ, ਚਾਹੇ ਉਹ ਭਾਜਪਾ ਦੇ ਨੇ ਤੇ ਚਾਹੇ ਉਹ JJP ਦੇ ਨੇ, ਮੁਸ਼ਕਲਾਂ ਦੇ ਵਿੱਚ ਤਾਂ ਉਹ ਘਿਰੇ ਹੋਏ ਆ ਪਰ ਉਹ ਚੁੱਪ ਕਰਕੇ ਅੰਦਰ ਹੀ ਵੜੇ ਬੈਠੇ ਆ। JP ਦਲਾਲ ਨੇ ਇਹ ਮੁਸੀਬਤ ਜਿਹੜੀ ਆ ਉਹ ਆਪਣੇ ਗਲ ਪਵਾ ਲਈ ਹੈ। ਇੱਕ ਕਿਸਮ ਦੇ ਨਾਲ ਤੁਰੀ ਜਾਂਦੀ ਜਿਹੜੀ ਮੁਸੀਬਤ ਹੈ ਉਹ ਆਪਣੇ ਗਲ ਉਹਨਾਂ ਨੇ ਜਿਹੜੀ ਆ ਉਹ ਪਵਾ ਲਈ ਆ। ਇੰਨੀ ਗੱਲ ਜਿਹੜੀ ਜੀ ਉਹ ਕਹਿ ਕੇ ਜੇ ਬੰਦਾ ਚੁੱਪ ਰਹੇ ਤੇ ਉਹਦੇ ਨਾਲ ਹੀ ਜਿਹੜਾ ਫਰਕ ਪੈ ਜਾਂਦਾ। ਪਰ ਲੀਡਰ ਤੇ ਚੁੱਪ ਰਹਿਣ ਇਹ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਬਿਆਨ ਜਿਹੜਾ ਉਹ ਆਉਣਾ ਚਾਹੀਦਾ। ਜੇ ਬਿਆਨ ਆਉਂਦਾ ਤਾਂ ਫਿਰ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਉਹ ਬੋਲ ਕੇ ਤੇ ਮੁਸੀਬਤ ਜਿਹੜੀ ਆ ਉਹ ਆਪਣੇ ਗਲ ਪਵਾ ਲੈਂਦੇ ਨੇ। ਜਿਸ ਤਰੀਕੇ ਦੇ ਨਾਲ JP ਦਲਾਲ ਨੇ ਇਹ ਮੁਸੀਬਤ ਜਿਹੜੀ ਆ ਉਹ ਆਪਣੇ ਗਲ ਜਿਹੜੀ ਇੱਕ ਕਿਸਮ ਦੇ ਨਾਲ ਪਵਾ ਲਈ ਹੈ। ਤੇ ਜਾਂਦੇ ਜਾਂਦੇ ਇੱਕ ਜਿਹੜਾ ਮਰਡਰ ਹੋਇਆ ਇੱਥੇ ਫਰੀਦਕੋਟ ਦੇ ਵਿੱਚ, ਉਸ ਮਾਮਲੇ ਦੇ ਵਿੱਚ ਗੁਰਲਾਲ ਸਿੰਘ ਭੁੱਲਰ ਦੇ ਕਤਲ ਕੇਸ ਦੇ ਵਿੱਚ ਦਿੱਲੀ ਦੀ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੀ ਗ੍ਰਿਫਤਾਰੀ ਲਈ ਫਰੀਦਕੋਟ ਪੁਲਿਸ ਨੇ ਦਿੱਲੀ, UP ਤੇ ਹਰਿਆਣਾ ਪੁਲਿਸ ਨੂੰ ਹਾਈ ਅਲਰਟ ਜਿਹੜਾ ਉਹ ਕੀਤਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ
ਦਿੱਲੀ ਪੁਲਿਸ ਨੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਸੌਰਵ ਕੁਮਾਰ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ। ਇਹਦੇ ਵਿੱਚ ਇੱਕ ਗੱਲ ਜਿਹੜੀ ਹੋਰ ਸਾਹਮਣੇ ਆ ਰਹੀ ਹੈ ਕਿ ਇਸ ਕਤਲ ਦੀਆਂ ਜਿਹੜੀਆਂ ਤਾਰਾਂ ਨੇ ਉਹ ਕੈਨੇਡਾ ਦੇ ਨਾਲ ਜਿਹੜੀਆਂ ਉਹ ਜੁੜ ਰਹੀਆਂ ਦੱਸਿਆ ਜਾ ਰਿਹਾ। ਇਹ ਜਿਹੜੇ ਫੜੇ ਗਏ ਨੇ ਇਹਨਾਂ ਦਾ ਸੰਬੰਧ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਇਹਨਾਂ ਤਿੰਨਾਂ ਨੇ ਜਿਹੜਾ ਜੀ ਉਹ ਕਤਲ ਕੀਤਾ ਸੀਗਾ। ਹੁਣ ਫਰੀਦਕੋਟ ਦੀ ਜਿਹੜੀ ਪੁਲਿਸ ਆ ਉਹਨਾਂ ਨੂੰ ਲੈਣ ਦੇ ਵਾਸਤੇ ਦਿੱਲੀ ਜਿਹੜੀ ਉਹ ਪਹੁੰਚ ਗਈ ਹੋਈ ਆ। ਕੈਨੇਡਾ ਦੇ ਨਾਲ ਇਹਦੀਆਂ ਤਾਰਾਂ ਇਸ ਕਰਕੇ ਜੁੜ ਰਹੀਆਂ ਨੇ ਕਿ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੇ ਕਤਲ ਦੀ ਜਿਹੜੀ ਸਾਜ਼ਿਸ਼ ਹੈ ਉਹ ਕੈਨੇਡਾ ਦੇ ਵਿੱਚ ਜਿਹੜੀ ਉਹ ਬਣਾਈ ਗਈ ਆ। ਇਹਦੀ ਬਾਕੀ ਡਿਟੇਲ ਜਿਹੜੀ ਆ ਜੀ ਅਜੇ ਪੁਲਿਸ ਜਦੋਂ ਆਉਂਦੇ ਦਿਨਾਂ ਦੇ ਦੌਰਾਨ ਖੁਲਾਸਾ ਕਰੂਗੀ ਤੇ ਉਹਦੇ ਤੋਂ ਜਿਹੜਾ ਉਹ ਪਤਾ ਲੱਗੂਗਾ। ਇਹ ਕਿਹਾ ਜਾ ਰਿਹਾ ਕਿ ਇਹ ਫਰੀਦਕੋਟ ਦੇ ਵਿੱਚ ਕੀਤਾ ਗਿਆ ਕਾਂਗਰਸੀ ਆਗੂ ਦਾ ਕਤਲ ਜਿਹੜਾ ਸੀਗਾ ਉਹ ਬਦਲਾ ਲੈਣ ਦੇ ਵਾਸਤੇ ਕੀਤਾ ਗਿਆ ਸੀ, ਜਦੋਂ ਕਿ ਇੱਕ ਹੋਰ ਜਿਹੜਾ ਗਰੁੱਪ ਗੈਂਗਸਟਰਾਂ ਦਾ ਹੈ ਉਹਨੇ ਇਸ ਕਤਲ ਦੇ ਵਿਰੋਧ ਦੇ ਵਿੱਚ ਆਪਣੀ ਜਿਹੜੀ ਉਹ ਪੋਸਟ ਪਾਈ ਹੈ ਤੇ ਬਦਲਾ ਲੈਣ ਦੀ ਗੱਲ ਜਿਹੜੀ ਉਹ ਕੀਤੀ ਹੈ। ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਤੁਹਾਡੇ ਨਾਲ ਹੋਊਗੀ ਜੀ। ਸਤਿ ਸ਼੍ਰੀ ਅਕਾਲ।